ਉਹਨੇ ਕਿਹਾ ਕਿ ਮੈਂ ਪਾਰਟੀ ਛੱਡ ਦੇਵਾਂਗਾ, नहीं तो सिद्धू ਨੂੰ ਪਾਰਟੀ ਦੇ ਵਿੱਚੋਂ ਕੱਢੋ। ਨਾਲ ਹੀ ਉਹਨਾਂ ਨੂੰ ਇਹ ਵੀ ਨਹੀਂ ਹਜ਼ਮ ਹੋ ਰਿਹਾ ਕਿ ਸਿੱਧੂ ਹੁਣ ਕਾਂਗਰਸ ਦੇ ਵਿੱਚ ਹੋਰ ਜ਼ਿਆਦਾ ਵਿਚਰਨ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਨੰਬਰ ਕੱਟੇ ਗਏ ਨੇ ਕੁਰਸੀਆਂ ਤੋਂ, ਅਹੁਦਿਆਂ ਤੋਂ, ਉਹਦੇ ਵਿੱਚ ਸਿੱਧੂ ਇੱਕ ਬਹੁਤ ਵੱਡੀ ਵਜ੍ਹਾ ਹੈ। ਸਹਿਮਤੀ ਤਕਰੀਬਨ ਗੱਠਜੋੜ ਤੇ ਬਣ ਚੁੱਕੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਬਾਰੇ। ਸਿੱਧੂ ਦੀਆਂ 2 ਫੇਸਬੁੱਕ ਪੋਸਟਾਂ ਆਈਆਂ ਨੇ ਤੇ ਉਸ ਤੋਂ ਬਾਅਦ ਕੁਲਬੀਰ ਸਿੰਘ ਜੀਰਾ ਨੇ ਸਿੱਧੂ ਦੇ ਵਿਰੁੱਧ ਖੁੱਲ੍ਹੇਆਮ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ। ਉਹਨੇ ਕਿਹਾ ਕਿ ਮੈਂ ਪਾਰਟੀ ਛੱਡ ਦੇਵਾਂਗਾ, ਨਹੀਂ ਤਾਂ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢੋ। ਕਾਂਗਰਸ ਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਅੰਦਰੋਂ ਖਾਤੇ ਕਈ ਲੀਡਰ ਅਜਿਹੇ ਨੇ ਜਿਹੜੇ ਮੋਹਰਲੀ ਕਤਾਰਦੇ ਨੇ ਤੇ ਸਿੱਧੂ ਦੇ ਨਾਲ ਉਹਨਾਂ ਦੀ ਗੋਟੀ ਫਿੱਟ ਨਹੀਂ ਬੈਠ ਰਹੀ। ਉਹ ਸਿੱਧੂ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਨਹੀਂ ਹਜ਼ਮ ਹੋ ਰਿਹਾ ਕਿ ਸਿੱਧੂ ਹੁਣ ਕਾਂਗਰਸ ਦੇ ਵਿੱਚ ਹੋਰ ਜ਼ਿਆਦਾ ਵਿਚਰਨ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਨੰਬਰ ਕੱਟੇ ਗਏ ਨੇ ਕੁਰਸੀਆਂ ਤੋਂ, ਅਹੁਦਿਆਂ ਤੋਂ, ਉਹਦੇ ਵਿੱਚ ਸਿੱਧੂ ਇੱਕ ਬਹੁਤ ਵੱਡੀ ਵਜ੍ਹਾ ਹੈ। ਸਿੱਧੂ ਤੇ ਇੱਕ ਪੰਜਾਬ ਦੇ ਕਾਂਗਰਸੀ ਲੀਡਰਾਂ ਦੇ ਵਿੱਚ ਖਟਾਸ ਹੈ ਤੇ ਉੱਤੋਂ ਪੰਜਾਬ ਦੇ ਜਿਹੜੇ ਲੀਡਰ ਇਹ ਲਗਾਤਾਰ ਪੀਪਣੀ ਵਜਾ ਰਹੇ ਸੀਗੇ ਕਿ ਅਸੀਂ ਆਮ ਆਦਮੀ ਪਾਰਟੀ ਨਾਲੋਂ ਅਲੱਗ ਲੜਾਂਗੇ, ਵੱਖਰੇ ਹੋ ਕੇ ਲੜਾਂਗੇ, ਤੇ ਉਹਨਾਂ ਲਈ ਇੱਕ ਝਟਕਾ ਹੈ ਕਿ ਹੁਣ ਸਹਿਮਤੀ ਤਕਰੀਬਨ ਗੱਠਜੋੜ ਤੇ ਬਣ ਚੁੱਕੀ ਹੈ। ਹੋ ਸਕਦਾ ਜਦੋਂ ਨੂੰ ਇਹ ਰਿਪੋਰਟ ਤੁਸੀਂ ਰੇਡੀਓ ਤੇ ਸੁਣ ਰਹੇ ਹੋਵੋ ਉਦੋਂ ਨੂੰ ਕਿਸ ਬਾਬਤ ਕੋਈ ਹੋਰ ਵੱਡੀ ਖਬਰ ਆ ਜੇ, ਪਰ ਹੁਣ ਦੀਆਂ ਤਾਜ਼ਾ ਖਬਰਾਂ ਦੇ ਮੁਤਾਬਕ ਪਤਾ ਇਹ ਲੱਗਿਆ ਕਿ ਕਾਂਗਰਸ ਦੇ ਮਲਕਾਰਜੁਨ ਖੜਗੇ ਤੇ ਅਰਵਿੰਦ ਕੇਜਰੀਵਾਲ ਦੇ ਵਿਚਾਲੇ, ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਕਿ ਆਪਾਂ ਪੰਜਾਬ ਦੇ ਵਿੱਚ ਇਕੱਠੇ ਚੱਲਾਂਗੇ। ਤੇ ਇਸ ਤੋਂ ਬਾਅਦ ਕੀ ਚੀਜ਼ਾਂ ਨੇ ਤੇ ਇਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦੇ ਮੁੱਢ ਬੰਨੇ ਨੇ ਕਿ ਉਹਨਾਂ ਨੂੰ ਇਕੱਠੇ ਚੱਲਣ ਦੇ ਲਈ ਮਜਬੂਰ ਕੀਤਾ। ਹਾਲਾਂਕਿ ਪੰਜਾਬ ਦੀ ਕਾਂਗਰਸ ਦੀ ਮੂਹਰਲੀ ਕਤਾਰ ਦੇ ਲੀਡਰ ਕਦੇ ਵੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣ ਲੜਨ ਦੇ ਪੱਖ ਦੇ ਵਿੱਚ ਨਹੀਂ ਸੀ। ਆਪਾਂ ਇਸ ਗੱਲ ਤੇ ਬਾਅਦ ਦੇ ਵਿੱਚ ਚਰਚਾ ਕਰਾਂਗੇ, ਪਰ ਪਹਿਲਾਂ ਆਉਣੇ ਆ ਨਵਜੋਤ ਸਿੰਘ ਸਿੱਧੂ ਤੇ। ਨਵਜੋਤ ਸਿੰਘ ਸਿੱਧੂ ਨੇ ਲੰਘੇ ਦਿਨੀ ਤੁਹਾਨੂੰ ਯਾਦ ਹੋਣਾ ਮਹਾਰਾਜ ਦੇ ਵਿੱਚ ਇੱਕ ਰੈਲੀ ਕੀਤੀ ਸੀ ਤੇ ਉਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਨਜ ਸਿੰਘ ਮਾਨਸ਼ਾਹੀਆ, ਕਮਾਲੂ ਤੇ ਕਈ ਹੋਰ 7-8 ਜਿਹੜੇ ਕਾਂਗਰਸ ਦੇ ਜਾਂ ਕਾਂਗਰਸ ਚਾਹੇ ਸਾਬਕਾ MLA ਆ ਉਹਨਾਂ ਨੂੰ ਸੱਦਿਆ ਸੀ ਜਾਂ ਉਹ ਆਏ ਸੀਗੇ। ਇਸ ਰੈਲੀ ਦੇ ਵਿੱਚ 8-10 ਹਜ਼ਾਰ ਦਾ ਇਕੱਠ ਸੀਗਾ। ਚੰਗਾ ਪ੍ਰਭਾਵੀ ਇਕੱਠ ਕਰਨ ਦੇ ਵਿੱਚ ਸਿੱਧੂ ਸਫਲ ਰਹੇ। ਆਪਾਂ ਨੂੰ ਇਹ ਕਹਿਣ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ। ਪਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੂੰ ਅਕਸਰ ਹੀ ਪੰਜਾਬ ਕਾਂਗਰਸ ਦੀ ਸਾਰੀ ਟੀਮ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ, ਇੱਕ ਬੜੀ ਵੱਡੀ ਦਿੱਕਤ ਹੈ। ਤੁਹਾਨੂੰ ਯਾਦ ਹੋਣਾ ਜਦੋਂ ਸਿੱਧੂ ਨੂੰ ਸਜ਼ਾ ਹੋਈ ਸੀ ਉਦੋਂ ਵੀ ਕਾਂਗਰਸੀਆਂ ਦਾ ਐਡਾ ਜ਼ਿਆਦਾ ਸਮਰਥਨ ਨਹੀਂ ਸੀ ਮਿਲਿਆ ਤੇ ਇੱਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਇਹ ਲੱਗਦਾ ਸੀਗਾ ਕਿ ਸਿੱਧੂ ਇਕੱਲੇ ਰਹਿ ਗਏ ਨੇ। ਪਰ ਫਿਰ ਵੀ 2 ਜਿਹੜੀਆਂ ਪੋਸਟਾਂ ਦੀ ਮੈਂ ਸ਼ੁਰੂਆਤ ਕੀਤੀ ਸੀ ਰਿਪੋਰਟ ਦੇ ਸ਼ੁਰੂ ਦੇ ਵਿੱਚ, ਉਹ ਪੋਸਟਾਂ ਦਾ ਮਜ਼ਮੂਨ ਕੀ ਹੈ। ਇੱਕ ਤਾਂ ਉਹਨਾਂ ਨੇ ਕੱਲ੍ਹ ਪੋਸਟ ਪਾਈ ਹੈ, ਉਹ ਕਹਿ ਰਹੇ ਨੇ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਘਬਰਾਹਟ 'ਚੋਂ ਪੈਦਾ ਹੋਈ ਗੁੰਮਰਾਹਕੁੰਨ ਬਿਆਨ ਤੇ ਵਿਹਾਰ 'ਚ ਉਤਰਾਈ ਵਾਲਾ ਤੇ ਪੈਂਤੜੇਬਾਜ਼ੀ ਦਾ ਆਲਾ ਨਮੂਨਾ ਹੈ। ਇਹ ਪੋਸਟ ਉਹਨਾਂ ਨੇ ਜਿਹੜੀ ਫੇਸਬੁੱਕ ਤੇ ਪਾਈ ਹੈ, ਇਹਦੇ ਵਿੱਚ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਦੀ ਪੋਸਟ ਕਾਪੀ ਕਰਕੇ ਤੇ ਉਹਦਾ ਸਕਰੀਨਸ਼ਾਟ ਪਾਇਆ। ਤੁਸੀਂ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ। ਇਹ ਵੱਖਰਾ ਅਖਾੜਾ ਨਹੀਂ ਹੈ। ਪਰ ਜੇ ਸਿੱਧੂ ਆਖੇ ਕਿ ਹਾਈ ਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ? ਮਤਲਬ ਕਿ ਪਾਰਟੀ ਲਾਈਨ ਤੁਸੀਂ ਉਹੀ ਟੋ ਕਰਨੀ ਹੈ, ਗੱਲ ਤੁਸੀਂ ਉਹੀ ਮੰਨਣੀ ਹੈ, ਪਰ ਜਦੋਂ ਸਿੱਧੂ ਉਹ ਗੱਲ ਕਹਿੰਦਾ ਤਾਂ ਤੁਹਾਡੇ ਹਜ਼ਮ ਕਿਉਂ ਨਹੀਂ ਆਉਂਦੀ? ਤੁਸੀਂ ਉਹਨੂੰ ਵੱਖਰਾ ਅਖਾੜਾ ਕਿਉਂ ਕਹਿੰਦੇ ਆ? ਕਾਂਗਰਸ ਦੇ 78 ਤੋਂ ਲੈ ਕੇ 18 MLA ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਆਉਂਦੀ ਹੈ, ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ। ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰ ਕੇ ਦਲਿਤ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ ਬਾਦਲ ਕਿਆ ਨਾਲ ਉੱਤਰ ਕਾਟੋ ਮੈਚੜਾਂ ਵਾਲੀ ਸਿਆਸਤ ਕਰਨ ਦਾ ਹੈ। ਬਾਜਵਾ ਸਾਹਿਬ, ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਮਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਿਆਰ ਦੀਆਂ ਪੀਂਘਾਂ ਝੂਟਦੇ ਸੀ। ਹੁਣ ਇੱਥੇ ਸ਼ਾਇਦ ਸਿੱਧੂ ਸਾਹਿਬ ਕਾਪੀ ਪੇਸਟ ਤਾਂ ਉਹਨਾਂ ਨੇ ਕੀਤਾ ਵਧੀਆ, ਪਰ ਸ਼ਾਇਦ ਉਹਨਾਂ ਨੂੰ ਯਾਦ ਕਰਵਾ ਦਈਏ ਆਪਾਂ ਸਿੱਧੂ ਸਾਹਿਬ ਨੂੰ ਕਿ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦਾ, ਤਾਂ ਉਸ ਤੋਂ ਪਹਿਲਾਂ ਸੁਨੀਲ ਜਾਖੜ ਦੇ ਨਾਂ ਤੇ ਸਹਿਮਤੀ ਬਣਦੀ ਸੀ। ਜਾਖੜ ਦੇ ਨਾਂ ਤੇ ਜਦੋਂ ਸਹਿਮਤੀ ਬਣਦੀ ਸੀ ਤਾਂ ਇਤਰਾਜ਼ ਕਰਨ ਵਾਲਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਨੰਬਰ ਕਿਹਾ ਜਾਂਦਾ ਕਿ ਸਿੱਧੂ ਦਾ ਸੀਗਾ। ਉਸ ਤੋਂ ਬਾਅਦ ਸੁਖਜਿੰਦਰ ਰੰਧਾਵੇ ਦੇ ਨਾਂ ਤੇ ਸਹਿਮਤੀ ਬਣਦੀ ਸੀ। ਸੁਖਜਿੰਦਰ ਰੰਧਾਵੇ ਦੇ ਘਰੇ ਤਾਂ ਜਸ਼ਨਾਂ ਵਾਲਾ ਮਾਹੌਲ, ਢੋਲ ਢਮੱਕੇ ਵਾਲੇ ਵੀ ਪਹੁੰਚ ਗਏ ਸੀ, ਲੱਡੂ ਵੀ ਵੰਡਣ ਦੀ ਤਿਆਰੀ ਹੋ ਰਹੀ ਸੀ। ਪਰ ਦੱਸਦਾ ਕਿ ਐਨ ਵਕਤ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਚਲੇ ਗਏ। ਤੇ ਜੇਕਰ ਕਾਂਗਰਸ ਦੀ ਇਸੇ ਸਿਆਸਤ ਨੂੰ ਆਪਾਂ ਹੋਰ 4 ਸਾਲ ਪਿੱਛੇ ਲੈ ਜਾਈਏ ਤਾਂ ਗੱਲਾਂ ਨੇ 2021 ਦੀਆਂ 22 ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਗੱਲਾਂ ਨੇ। ਤਾਂ ਜੇਕਰ ਆਪਾਂ ਇਹਨੂੰ ਹੋਰ ਪਿੱਛੇ ਲੈ ਜਾਈਏ ਤਾਂ ਤੁਹਾਨੂੰ ਯਾਦ ਹੋਣਾ ਕਿ ਸੁਨੀਲ ਜਾਖੜ ਦੀ ਪ੍ਰਧਾਨਗੀ ਜਿਹੜੀ ਜਾਣ ਦਾ ਸਭ ਤੋਂ ਵੱਡਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾਂਦਾ। ਤੇ ਇਹ ਮੰਨਿਆ ਜਾਂਦਾ ਕਿ ਕਾਂਗਰਸ ਦੇ 3-4 ਲੀਡਰ, ਸੁਨੀਲ ਜਾਖੜ ਜਿਹੜੇ ਕਿ ਪ੍ਰਧਾਨ ਸੀ ਉਹਨਾਂ ਤੋਂ ਪ੍ਰਧਾਨਗੀ ਲੈ ਲਈ ਗਈ, ਉਸ ਤੋਂ ਬਾਅਦ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ
ਤੇ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਤੇ ਇਹ ਕਿਹਾ ਗਿਆ ਕਿ ਖੇਮੇਬਾਜ਼ੀ ਕਰਨ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਸਿੱਧੂ ਸੀਗੇ। ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਬੱਸ ਦੇ ਵਿੱਚ ਕਾਂਗਰਸੀ ਐਮਐਲਏ ਪੂਰੇ ਨਹੀਂ ਸੀ ਆ ਰਹੇ। ਸਿੱਧੂ ਨੂੰ ਐਡਾ ਵੱਡਾ ਸਮਰਥਨ ਵੀ ਦਿੱਤਾ ਸੀ ਕਾਂਗਰਸੀ ਐਮਐਲਏ ਨੇ, ਕਿਉਂਕਿ ਸਰਕਾਰ ਸੀ ਸਿੱਧੂ ਦੀ। ਤਾਂ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਟੇਜਾਂ ਤੇ ਵੀ 75-25 ਵਾਲੀ ਮੈਂ ਨਹੀਂ ਚੱਲਣ ਦਿਆਂਗਾ ਇਹ ਉਹ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਦੀ ਛੁੱਟੀ ਕਰਵਾਤੀ ਕਾਂਗਰਸ ਦੇ ਵਿੱਚੋਂ। ਇਕੱਲੇ ਕੈਪਟਨ ਦੀ ਨਹੀਂ ਹੋਈ, ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਦੀ ਵੀ ਛੁੱਟੀ ਹੋ ਗਈ। ਕਿਸ ਕੁਰਸੀ ਤੋਂ? ਜਿਹੜੀ ਕੁਰਸੀ ਬਾਅਦ ਦੇ ਵਿੱਚ ਚਰਨਜੀਤ ਚੰਨੀ ਨੂੰ ਮਿਲਦੀ ਹੈ। ਹੁਣ ਤੁਸੀਂ ਦੇਖੋ ਕਿ ਚਰਨਜੀਤ ਚੰਨੀ ਨੂੰ ਉਦੋਂ ਤਾਂ ਸਿੱਧੂ ਸਾਹਿਬ ਕਹਿ ਰਹੇ ਸੀ ਬਾਈ ਬਾਈ, ਚੰਨੀ ਬਾਈ, ਮੇਰਾ ਬਾਈ, ਬਾਂਹ ਫੜ ਕੇ ਉਹਦੀ ਲਈ ਫਿਰਦੇ ਸੀਗੇ। ਜਿਵੇਂ ਮੇਲੇ ਦੇ ਵਿੱਚ ਆਪਾਂ ਅਕਸਰ ਹੀ ਇੱਕ ਦੂਜੇ ਯਾਰ ਨੂੰ ਜੱਫੀਆਂ ਪਾ ਕੇ ਆਪਾਂ ਤੁਰੇ ਫਿਰਦੇ ਹੁੰਦੇ ਹਾਂ, ਬੱਚਿਆਂ ਨੂੰ ਹੱਥ ਫੜ ਕੇ ਉਹਨਾਂ ਦਾ ਲਈ ਫਿਰਦੇ ਹੁੰਦੇ ਹਾਂ, ਉਸ ਤਰੀਕੇ ਨਾਲ। ਪਰ ਹੁਣ ਇਹ ਕਹਿ ਰਹੇ ਨੇ ਕਿ ਤੁਸੀਂ ਗਲਤ ਪੱਤਾ ਖੇਡਿਆ। ਹੁਣ ਸਮਝੋ ਬਾਹਰ ਹੈ ਕਿ ਸਿੱਧੂ ਸਾਹਿਬ ਕਿਹੜੀ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ। ਉਹ ਕਹਿੰਦੇ ਕਿ ਤੁਹਾਡਾ 2 ਸਾਲ ਤੋਂ ਐਲਾਨਬੰਦ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖਿਲਾਫ ਅਖਾੜਾ ਲੱਗਿਆ? ਇਹ ਦੱਸੋ, ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਬੰਦ ਸਰਕਾਰ ਉਲੰਘ ਰਹੀ ਹੈ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਬਿਨਾਂ ਕਾਂਗਰਸ ਦੇ ਆਗੂਆਂ ਨੂੰ ਡਿਫੈਂਡ ਕਰਨ ਤੋਂ ਇਲਾਵਾ ਗਰਾਊਂਡ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਕੋਈ ਜ਼ਿਆਦਾ ਨਹੀਂ ਕਰ ਸਕੀ। ਭਾਵੇਂ ਉਹ ਹਵਾਈ ਜਹਾਜ਼ ਦੇ ਝੂਟਿਆਂ ਦਾ ਮਾਮਲਾ ਹੋਵੇ, ਚਾਹੇ ਹੋਰ ਮੰਤਰੀਆਂ ਦੀ ਕਰਪਸ਼ਨ ਦਾ ਮਾਮਲਾ ਹੋਵੇ। ਸੁਖਪਾਲ ਖਹਿਰਾ ਤੁਹਾਨੂੰ ਜ਼ਰੂਰ ਲੜਦੇ ਦਿਖੇ ਹੋਣਗੇ, ਪਰ ਇਹ ਜਿਹੜੇ ਹੋਰ ਆਗੂ ਨੇ ਉਹ ਕਿਤੇ ਵੀ ਕਈ ਤਾਂ ਆਗੂ ਐਸੇ ਨੇ ਜਿਨ੍ਹਾਂ ਦੇ ਵਿੱਚ ਬਿਆਨ ਦੇਣ ਦੀ ਵੀ ਪਹੁੰਚ ਨਹੀਂ ਹੈ। ਹੋ ਸਕਦਾ ਉਹਨਾਂ ਦੀਆਂ ਕੋਈ ਮਜਬੂਰੀਆਂ ਹੋਣ, ਹੋ ਸਕਦਾ ਕੋਈ ਉਹਨਾਂ ਦਾ ਅੰਦਰ ਖਾਤੇ ਸਿਆਸੀ ਗੱਠਜੋੜ ਹੋਵੇ। ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਐਲਾਨਬੰਦ ਸਰਕਾਰ ਦੀਆਂ ਨੀਤੀਆਂ ਤੇ ਫੈਸਲੇ ਉੱਪਰ ਹਮਲਾ ਕੀਤਾ, ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈ? ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖਿਲਾਫ ਹਮਲਾ ਕੀਤਾ ਸੀ ਤੇ ਐਲਾਨਬੰਦ ਨੂੰ ਉਸ ਦੇ ਖਿਲਾਫ ਗੱਲਬਾਤ ਕਰਨ ਦੇ ਲਈ ਸੱਦਾ ਦੇਣ ਦੇ ਲਈ ਮਜਬੂਰ ਹੋਣਾ ਪਿਆ ਸੀਗਾ। ਸੋ ਇਹ ਸਾਰਾ ਮਜਬੂਰ ਹੈ ਸਿੱਧੂ ਸਾਹਿਬ ਦੀ ਪਹਿਲੀ ਪੋਸਟ ਦਾ। ਦੂਜੀ ਪੋਸਟ ਉਹਨਾਂ ਦੀ ਕੀ ਕਹਿ ਰਹੀ ਹੈ? ਉਹ ਕਹਿੰਦੇ ਸਤਿਕਾਰਯੋਗ ਬਾਜਵਾ ਸਾਹਿਬ ਜੀ, ਅਸੀਂ ਕਾਂਗਰਸ ਦੇ ਅਹੁਦੇਦਾਰ ਤੇ ਵਰਕਰੇ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਤੇ ਸੱਦਿਆ ਜਾਂਦਾ ਹੈ, ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਦੇ ਲਈ ਪਾਰਟੀ ਵਰਕਰਾਂ ਦੇ ਸੱਦੇ ਤੇ ਰੈਲੀ ਰੱਖ ਕੇ 8000 ਤੋਂ ਉੱਤੇ ਦਾ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ? ਅਸੀਂ ਅਹੁਦੇਦਾਰ ਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਰੁੱਝੇ ਹੋਏ ਹਾਂ, ਪਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਦੇ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ? ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਤੇ ਅਸੀਂ ਇਸ ਪਾਰਟੀ ਨੂੰ ਉਨਾ ਹੀ ਪਿਆਰ ਤੇ ਸਤਿਕਾਰ ਦਿੰਦੇ ਹਾਂ। ਪਿਛਲੇ ਲਗਭਗ 1 ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ, ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲ੍ਹੀ ਰੈਲੀ ਦੇ ਵਿੱਚ ਸਰਕਾਰ ਦੇ ਅੱਗੇ ਰੱਖੇ ਨੇ। ਅਸਲ ਦੇ ਵਿੱਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਤੇ ਨੁਮਾਇੰਦਗੀ ਨਹੀਂ ਮਿਲ ਰਹੀ, ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾਂ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ? ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਤੇ ਸਧਾਰਨ ਵਰਕਰਾਂ ਦੇ ਨਾਲ ਪੱਖਪਾਤ ਨਹੀਂ ਕਰੇਗੀ। ਇਹ ਨਵਜੋਤ ਸਿੰਘ ਸਿੱਧੂ ਦੀ ਕੁਝ ਹੀ ਘੰਟੇ ਪਹਿਲਾਂ ਪਾਈ ਪੋਸਟ ਦਾ ਮਜ਼ਮੂਨ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਐਮਐਲਏ, ਰਜਿੰਦਰ ਸਿੰਘ ਸਮਾਣਾ, ਮਹੇਸ਼ਿੰਦਰ ਸਿੰਘ ਸਾਬਕਾ ਐਮਐਲਏ, ਰਮਿੰਦਰ ਸਿੰਘ ਆਮਲਾ ਸਾਬਕਾ ਐਮਐਲਏ, ਜਗਦੇਵ ਸਿੰਘ ਕਮਾਲੂ, ਵਿਜੇ ਕਾਲਰਾ, ਹਰਵਿੰਦਰ ਸਿੰਘ ਲਾਡੀ, ਰਾਜਵੀਰ ਸਿੰਘ ਰਾਜਾ ਰਾਮਪੁਰਾ ਫੂਲ, ਇੰਦਰਜੀਤ ਸਿੰਘ ਢਿੱਲੋਂ ਰਾਮਪੁਰਾ ਫੂਲ ਤੇ ਕਾਂਗਰਸ ਦੇ ਹੋਰ ਵਰਕਰ ਤੇ ਸੀਨੀਅਰ ਲੀਡਰ ਇਹ ਚਿੱਠੀ ਲਿਖਦੇ ਨੇ। ਹੁਣ ਆਪਾਂ ਜੇ ਇਸ ਗੱਲ ਤੇ ਆਈਏ ਕਿ ਅਸਲ ਦੇ ਵਿੱਚ ਸਿੱਧੂ ਸਾਹਿਬ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਹੁਣ ਉਹਨਾਂ ਦੀ ਜਿਹੜੀ ਇੱਕ ਹੁੰਦੇ ਨਾ ਕਿ ਇਕੱਠੇ ਚੱਲਣ ਦੀ ਭਾਵਨਾ ਜਾਂ ਇਕੱਠੀ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਜਿਹੜਾ ਮਾਦਾ ਹੁੰਦਾ, ਨਾ ਤਾਂ ਉਹ ਲੀਡਰ ਹੀ ਦਿਖਾ ਰਹੇ ਨੇ ਕਾਂਗਰਸੀ ਤੇ ਨਾ ਹੀ ਸਿੱਧੂ ਸਾਹਿਬ ਦਿਖਾ ਰਹੇ ਨੇ। ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਚੱਲ ਸਕਦੇ ਨੇ ਜਾਂ ਜਿਵੇਂ ਜੀਰੇ ਨੇ ਮੋਰਚਾ ਖੋਲ੍ਹਿਆ ਕਿ ਕੈਪਟਨ ਰੰਧਾਵਾ ਤੇ ਸੁਨੀਲ ਜਾਖੜ ਨੂੰ ਕਲੀਨ ਬੋਲਡ ਕਰਨ ਵਾਲੇ ਸਿੱਧੂ ਹੁਣ ਖੁਦ ਕਲੀਨ ਬੋਲਡ ਹੋ ਜਾਣਗੇ। ਤੇ ਦੂਜੀ ਗੱਲ ਇਹ ਹੈ, ਛੱਤੀਸਗੜ੍ਹ ਦੇ ਵਿੱਚ ਕਾਂਗਰਸ ਕਿਉਂ ਹਾਰੀ? ਓਵਰ ਕੌਨਫੀਡੈਂਸ ਭੁਪੇਸ਼ ਬਘੇਲ ਦਾ। ਤੇ ਇੱਥੇ ਕੀ ਹੈ? ਇੱਥੇ ਵੀ ਓਵਰ ਕੌਨਫੀਡੈਂਸ ਹੀ ਹੈ। ਜਿਹੜਾ ਆਗੂ ਇਕੱਠ ਕਰ ਰਿਹਾ, ਲੋਕਾਂ ਨੂੰ ਸੱਦ ਰਿਹਾ, ਜ਼ਮੀਨ ਤੇ ਲੜ ਰਿਹਾ, ਵਿਰੋਧੀ ਧਿਰ ਦਾ ਅਸਲ ਰੋਲ ਨਿਭਾ ਲਿਆ, ਉਹਨੂੰ ਕਾਂਗਰਸ ਦੇ ਲੀਡਰ ਕਹਿ ਰਹੇ ਨੇ ਕਿ ਇਹਨੂੰ ਪਾਰਟੀ 'ਚੋਂ ਬਾਹਰ ਕੱਢੋ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਕਿਉਂ ਹਾਰੀ? ਕਮਲਨਾਥ ਦੇ ਹੰਕਾਰ ਕਰਕੇ। ਤੇ ਇੱਥੇ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਅਸੀਂ ਨਹੀਂ ਗੱਠਜੋੜ ਕਰਨਾ, ਅਸੀਂ ਨਾਲ ਲੈ ਕੇ ਨਹੀਂ ਚੱਲਣਾ। ਬਿਨਾਂ ਕਾਂਗਰਸ ਦੇ ਕੁਝ ਲੀਡਰਾਂ ਨੂੰ ਬਚਾਉਣ ਦੀ ਬਜਾਏ, ਜਿਵੇਂ ਮੈਂ ਕਹਿ ਕੇ ਹਟਿਆ, ਹੋਰ ਮਸਲਿਆਂ ਤੇ ਕਾਂਗਰਸ ਦੀ ਪ੍ਰਾਪਤੀ ਕੀ ਹੈ? ਸੁਖਪਾਲ ਖਹਿਰੇ ਨੂੰ ਡਿਫੈਂਡ ਕਰਨਾ ਜਾਂ ਹੋਰ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਮਸਲੇ ਤੇ ਤੁਸੀਂ ਕਿੱਥੇ ਲੜੇ ਹੋ? ਲਾਅ ਐਂਡ ਆਰਡਰ ਦੇ ਮਸਲੇ ਤੇ ਤੁਸੀਂ ਕਿੱਥੇ ਲੜੇ ਹੋ? ਜਗਰਾਵਾਂ ਵਾਲੀ ਕੋਠੀ ਦੇ ਵਿੱਚ ਸੁਖਪਾਲ ਖਹਿਰਾ ਤੋਂ ਇਲਾਵਾ ਕੌਣ ਨਜ਼ਰ ਆਉਂਦਾ? ਜਿਹੜਾ ਸਭ ਤੋਂ ਪਹਿਲਾਂ ਇਹਨਾਂ ਦਾ ਮੰਤਰੀ ਸੀ ਸਿੰਗਲਾ, ਇਸ ਤੋਂ ਇਲਾਵਾ ਸਰਾਰੀ ਜਾਂ ਕਟਾਰੂ ਚੱਕ, ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਲੜਦਾ ਕੋਈ ਨਜ਼ਰ ਆਇਆ ਕਿਤੇ ਕਾਂਗਰਸੀ? ਸਦਨ ਦੇ ਵਿੱਚ ਜ਼ਰੂਰ ਸ਼ਾਲ ਲੈ ਕੇ ਜਾਂ ਹੋਰ ਚੀਜ਼ਾਂ ਦੀਆਂ ਚਰਚਾਵਾਂ ਕਾਂਗਰਸੀ ਲੀਡਰਾਂ ਦੀ ਹੁੰਦੀ ਰਹਿੰਦੀ ਹੈ। ਰਾਜਸਥਾਨ ਦੇ ਵਿੱਚ ਕਾਂਗਰਸ ਕਿਉਂ ਹਾਰੀ ਹੈ? ਫੁੱਟ ਕਰਕੇ।
ਕੀ ਇੱਥੇ ਤੁਹਾਨੂੰ ਸਾਰੇ ਇਕਜੁੱਟ ਨਜ਼ਰ ਆ ਰਹੇ ਆ ਪੰਜਾਬ ਦੇ ਵਿੱਚ? ਕੋਈ ਕਹਿ ਰਿਹਾ ਕਿ ਅਸੀਂ ਹਾਈ ਕਮਾਂਡ ਦੇ ਹੁਕਮਾਂ ਤੇ ਲੜਾਂਗੇ, ਕੋਈ ਕਹਿ ਰਿਹਾ ਕਿ ਅਸੀਂ ਇਕੱਲੇ ਲੜਾਂਗੇ, ਚਾਰਕ ਕਹਿ ਰਿਹਾ ਅਸੀਂ, ਚਾਰਕ ਕੁਛ ਕਹਿ ਰਿਹਾ, ਚਾਰਕ ਕੁਛ ਕਹਿ ਰਹੇ ਆ, ਔਜਲਾ ਸਾਹਿਬ ਕੁਛ ਕਹਿ ਰਹੇ ਆ, ਅੰਮ੍ਰਿਤਸਰ ਦੇ ਵਿੱਚ ਨੇ ਰਵਨੀਤ ਬਿੱਟੂ ਕੁਛ ਹੋਰ ਕਹਿ ਰਹੇ ਆ, ਸੁਖਜਿੰਦਰ ਰੰਧਾਵਾ ਕੁਛ ਹੋਰ ਕਹਿ ਰਹੇ ਆ। ਸੋ ਇਹ ਸਾਰੀ ਮੂਹਰਲੀ ਕਤਾਰ ਦੇ ਆਗੂ ਨੇ ਜਿਹੜੇ ਜਿਨ੍ਹਾਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਇੱਥੇ ਵੀ ਫੁੱਟ ਜੱਗ ਜ਼ਾਹਰ ਹੈ। ਇਹ ਮੰਨਿਆ ਜਾਂਦਾ ਕਿ ਕੈਪਟਨ ਨੂੰ ਕਢਵਾਉਣ ਦੇ ਵਿੱਚ ਸਿੱਧੂ ਦਾ ਬਹੁਤ ਵੱਡਾ ਰੋਲ ਰਿਹਾ। ਜਾਖੜ ਤੇ ਰੰਧਾਵੇ ਨੂੰ ਵੀ ਜੇ ਕੁਰਸੀ ਸੀਐਮ ਤੱਕ ਨਹੀਂ ਪਹੁੰਚਣ ਦਿੱਤਾ ਤੇ ਉਹ ਕਿਹਾ ਜਾਂਦਾ ਕਿ ਸਿੱਧੂ ਸਾਹਿਬ ਦਾ ਇੱਕ ਬਹੁਤ ਵੱਡਾ ਰੋਲ ਕਹਿ ਸਕਦੇ ਹਾਂ, ਜਾਂ ਉਹਨਾਂ ਦਾ ਇੱਕ ਬਹੁਤ ਵੱਡਾ ਕਾਰਨ ਸੀ ਨਵਜੋਤ ਸਿੰਘ ਸਿੱਧੂ। ਕੀ ਹੁਣ ਪੰਜਾਬ ਦੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਨੂੰ ਹੋਰ ਬਰਦਾਸ਼ਤ ਕਰਨਗੇ? ਕਾਂਗਰਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਕਾਂਗਰਸ ਦਾ ਇੱਕ ਧੜਾ ਹਮੇਸ਼ਾ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਥਾਪੀ ਧਿਰ ਹੁੰਦੀ ਹੈ ਉਹਦੇ ਅਲੱਗ ਅਲਟਰਨੇਟਿਵ ਖੜਾ ਕੀਤਾ ਜਾਂਦਾ ਹੈ। ਕਿਹਾ ਜਾਂਦਾ ਕਾਂਗਰਸ ਦੀ ਪੋਲਿਟਿਕਸ ਬਾਰੇ ਕਿ ਉਹ ਇਹ ਧੜਾ ਹੀ ਹੈ ਜਿਹੜਾ ਪਹਿਲਾਂ ਕੈਪਟਨ ਨੂੰ ਲਾਉਣ ਦੇ ਰੂਪ ਦੇ ਵਿੱਚ ਸਿੱਧੂ ਦੇ ਧੜੇ ਵਜੋਂ ਕੰਮ ਕਰਦਾ ਰਿਹਾ, ਜਾਂ ਹੋਰ ਧੜਿਆਂ ਦੇ ਵਜੋਂ ਕੰਮ ਕਰਦਾ ਰਿਹਾ, 40 MLAs ਦੇ ਧੜੇ ਵਜੋਂ ਕੰਮ ਕਰਦਾ ਰਿਹਾ। ਤੇ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਪਾਸੇ ਕਰਨ ਦੇ ਵਿੱਚ ਵੀ ਹੁਣ ਇਹੀ ਧੜਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮ ਦਿਖੂਗਾ। ਸਿੱਧੂ ਸਾਹਿਬ ਨਾਲ ਲੈ ਕੇ ਚੱਲਦੇ ਆ ਜਾਂ ਨਹੀਂ ਚੱਲਦੇ, ਪਰ ਹਾਂ ਵਿਅਕਤੀਗਤ ਤੌਰ ਤੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਘੱਟ ਹੈ। ਬੁਲਾਰੇ ਚੰਗੇ ਨੇ, ਪੰਜਾਬ ਦੇ ਮਸਲਿਆਂ ਨੂੰ ਵੀ ਚੁੱਕਦੇ ਨੇ, ਸਰਕਾਰ ਨੂੰ ਵੀ ਘੇਰਦੇ ਨੇ। ਪਰ ਕੀ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਣਗੇ? ਕਿਹਾ ਜਾਂਦਾ ਕਿ ਜਿਹੜੇ ਟਾਇਰ ਆਂਡੇ ਚੱਲਦੇ ਹੋਣ, ਟੇਢੇ ਚੱਲਦੇ ਹੋਣ, ਯਾਨੀ ਕਿ ਉਹ ਇੱਕ ਸੈਟਲਮੈਂਟ ਦੇ ਵਿੱਚ ਨਾ ਚੱਲਦੇ ਹੋਣ। ਜਿਵੇਂ ਆਪਾਂ ਗੱਡੀ ਦੀ ਅਲਾਈਨਮੈਂਟ ਕਰਾਉਂਦੇ ਹਾਂ ਨਾ, ਜਦੋਂ ਅਲਾਈਨਮੈਂਟ ਦੇ ਵਿੱਚ ਨਾ ਚੱਲਦੇ ਹੋਣ ਤਾਂ ਉਹ ਟਾਇਰ ਘਸ ਜਾਂਦੇ ਨੇ ਤੇ ਗੱਡੀ ਦਾ ਵੀ ਨੁਕਸਾਨ ਕਰ ਦਿੰਦੇ ਨੇ। ਇਹਨਾਂ ਸਾਰੇ ਲੀਡਰਾਂ 'ਚੋਂ ਕਿਹੜਾ ਉਹ ਟਾਇਰ ਆ ਜਿਹੜਾ ਇਸ ਤਰੀਕੇ ਦਾ ਚੱਲ ਰਿਹਾ, ਜਿਹੜਾ ਗੱਡੀ ਦੀ ਜਿਹੜੀ ਅਲਾਈਨਮੈਂਟ ਆ ਉਹਨੂੰ ਵੀ ਖਰਾਬ ਕਰ ਰਿਹਾ ਤੇ ਉਹਨੂੰ ਵੀ ਘਾਸਾ ਜ਼ਿਆਦਾ ਪੈ ਰਿਹਾ? ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ